ਕਹਿੰਦੇ ਵੀ ਖੇਤਾਂ 'ਚ ਇਹ ਮੁੰਡੇ ਖੜੇ ਸੀਗੇ, ਇਹਨਾਂ ਦੇ ਹੱਥਾਂ 'ਚ ਰਫਲਾਂ ਸੀਗੀਆਂ। ਇਹਨਾਂ ਵਿੱਚ ਕੋਈ ਵੀ ਚਾਰਜ ਜਿਹੜਾ ਕਿਡਨੈਪਿੰਗ ਜਾਂ ਰੈਂਸਮ ਵਾਲਾ ਨਹੀਂ, ਸਾਰੇ ਜਿਹੜੇ ਹਥਿਆਰਾਂ ਦੇ ਨਾਲ ਸੰਬੰਧਿਤ ਆ। 3 ਰਫਲਾਂ, 4 ਹੈਂਡਗਨ ਤੇ ਸੈਂਕੜੇ ਜਿਹੜੀਆਂ ਗੋਲੀਆਂ ਇਹਨਾਂ ਦੇ ਕੋਲ ਬਰਾਮਦ ਹੋਈਆਂ ਆ, ਜਿਸ ਟਾਈਮ ਦੇ ਉੱਤੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਆ। ਵਕਤ ਵਿਚਾਰਨਾ ਸਿੱਖੋ, ਇਹ ਨਾ ਹੋਵੇ ਕਿ ਤੁਹਾਨੂੰ ਵਕਤ ਪੈ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਇਸ ਵੇਲੇ ਦੀ ਕੈਲੀਫੋਰਨੀਆ ਦੇ ਮਰਸਡ ਸ਼ਹਿਰ ਦੇ ਨਾਲ ਸੰਬੰਧਿਤ ਸਭ ਤੋਂ ਵੱਧ ਚਰਚਿਤ ਖਬਰ ਦਾ ਅਸਲ ਸੱਚ ਤੇ ਅਸਲ ਤੱਥ ਤੁਹਾਨੂੰ ਦੱਸਾਂਗੇ। ਮੇਰੇ ਨਾਲ ਜੁੜ ਚੁੱਕੇ ਨੇ ਰਾਜਕਰਮਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਰਾਜ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਪੰਜਾਬੀ ਰੇਡੀਓ USA ਦੇਖ ਰਹੇ ਸਾਰਿਆਂ ਨੂੰ ਵੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਰਾਜਕਰਮਵੀਰ ਸਿੰਘ ਜੀ, ਇੱਕ ਖਬਰ ਆਉਂਦੀ ਆ, ਖਬਰ ਇਹ ਬੜੀ ਤੇਜ਼ੀ ਦੇ ਨਾਲ ਫੈਲਦੀ ਹੈ ਖਬਰ ਮਰਸਡ ਸ਼ਹਿਰ ਦੇ ਵਿੱਚੋਂ ਕਿ 5 ਪੰਜਾਬੀਆਂ ਨੂੰ ਕਿਡਨੈਪ ਕੀਤਾ ਗਿਆ। ਬਾਅਦ ਦੇ ਵਿੱਚ ਖਬਰ ਇਹ ਆਉਂਦੀ ਹੈ ਕਿ 5 ਪੰਜਾਬੀਆਂ ਨੇ ਇੱਕ ਬੰਦਾ ਕਿਡਨੈਪ ਕਰ ਲਿਆ। ਪਰ ਇਹ ਦੋਨੇ ਚੀਜ਼ਾਂ ਹੀ ਨਹੀਂ, ਮਰਸਡ ਸ਼ਹਿਰ ਦਾ ਨਾਂ ਆਉਣ ਕਰਕੇ, ਕਿਡਨੈਪਿੰਗ ਆਉਣ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਤੌਖਲੇ ਬਹੁਤ ਜ਼ਿਆਦਾ ਨੇ। ਕੀ ਅਸਲ ਸੱਚ? ਸੋ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ, ਕਿਉਂਕਿ ਮਰਸਡ ਕੈਲੀਫੋਰਨੀਆ ਦਾ ਉਹੀ ਸ਼ਹਿਰ ਜਿੱਥੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਢੇਰੀ ਪਰਿਵਾਰ ਉਹਨਾਂ ਦਾ ਕਿਡਨੈਪਿੰਗ ਹੋਈ, ਬੇਰਹਿਮੀ ਦੇ ਨਾਲ ਕਤਲ ਹੋਇਆ। ਤੇ ਹੁਣ ਉਹ ਤਾਂ ਜਿਹੜਾ ਉਹ ਸਸਪੈਕਟ ਹੈਗਾ ਉਹ ਅੰਦਰ ਆ ਤੇ ਕੇਸ ਹੁਣ ਵਗੈਰਾ ਚੱਲੇਗਾ। ਪਰ ਉਹ ਲੋਕ ਫਿਰ ਇਹ ਸਾਰੀ ਖਬਰ ਨੂੰ ਉਹਦੇ ਨਾਲ ਜੋੜ ਕੇ ਦੇਖ ਲੈਂਦੇ ਆ। ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਵੀ ਇਹ ਕੀ ਵਾਰਦਾਤ ਇੱਕ ਵਾਰੀ ਫਿਰ ਦੁਬਾਰਾ ਉਦਾਂ ਦੀ ਵਾਪਰ ਗਈ ਆ। ਫਿਰ ਜਿਹੜੀ ਮਰਸਡ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਆ, ਉਹਨਾਂ ਨੇ ਆਪਣੇ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ। ਹੁਣ ਤੋਂ ਕੁਝ ਮਿੰਟ ਜਾਂ ਕੁਝ ਘੰਟੇ ਪਹਿਲਾਂ ਜਿਹੜੀ ਉਹਨਾਂ ਨੇ ਉਹ ਪੋਸਟ ਪਾਈ ਤੇ ਫਿਰ ਉੱਥੋਂ ਪਤਾ ਲੱਗਾ ਵੀ ਨਹੀਂ, ਪੰਜਾਬੀ ਕਿਡਨੈਪ ਨਹੀਂ ਹੋਏ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ 5 ਸਸਪੈਕਟ ਸੀਗੇ। 5 ਪੰਜਾਬੀਆਂ ਦਾ ਨਾਮ ਇਸ ਦੇ ਵਿੱਚ ਆਉਂਦਾ ਆ। 5 ਸਸਪੈਕਟ ਕਹਿੰਦੇ ਵੀ ਅਸੀਂ ਗ੍ਰਿਫਤਾਰ ਕੀਤੇ ਆ, ਜਿਨ੍ਹਾਂ ਉੱਤੇ ਕਥਿਤ ਤੌਰ ਦੇ ਉੱਤੇ ਦੋਸ਼ ਸੀਗਾ ਵੀ ਇਹਨਾਂ ਨੇ ਕਿਡਨੈਪਿੰਗ ਕੀਤੀ ਆ। ਫਿਰ ਜਦੋਂ ਖਬਰ ਦੇ ਵਿੱਚ ਹੋਰ ਗਏ, ਮਰਸਡ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਦੇ ਨਾਲ ਮੈਂ ਗੱਲ ਕੀਤੀ ਤੇ ਉੱਥੋਂ ਅੰਦਰੋਂ ਇਹ ਪਤਾ ਲੱਗਾ ਵੀ ਕਹਿੰਦੇ ਵੀ ਪਹਿਲਾਂ ਤਾਂ ਇਹ ਕਿਹਾ ਗਿਆ ਵੀ ਰੈਂਸਮ ਦੀ ਕਾਲ ਆਈ ਜਦੋਂ ਪੁਲਿਸ ਨੂੰ ਆ। ਇਹ ਜਿਹੜੀ 23 ਤਰੀਕ ਆ, ਸ਼ੁੱਕਰਵਾਰ ਆ, ਵੀਰ ਸ਼ੁੱਕਰ ਦੀ ਰਾਤ ਜਾਂ ਉੱਥੇ ਤੜਕੇ ਦਾ ਵੇਲਾ ਆ, ਉਦੋਂ ਦੀ ਜਿਹੜੀ ਇਹ ਸਮੇਂ ਦੀ ਗੱਲ ਆਉਂਦੀ। ਕਹਿੰਦੇ ਵੀ ਸਾਨੂੰ ਕਾਲ ਆਉਂਦੀ ਆ ਰੈਂਸਮ ਦੀ। ਰੈਂਸਮ ਦੇ ਲਈ ਕਹਿੰਦੇ ਵੀ ਜਿੱਦਾਂ ਕਿਸੇ ਨੇ ਕਿਹਾ ਵੀ ਕਿਡਨੈਪ ਕਰ ਲਿਆ, ਫਰੌਤੀ ਦੀ ਮੰਗ ਦੀ ਜਿਹੜੀ ਉਹ ਕਾਲ ਆਈ ਆ। ਪੁਲਿਸ ਉਸ ਥਾਂ ਦੇ ਉੱਤੇ ਪਹੁੰਚਦੀ ਆ ਜਿਹੜੀ ਦੱਸੀ ਜਾਂਦੀ ਆ। ਕਹਿੰਦੇ ਵੀ ਉਹ ਖੇਤ ਨੇ, ਖੁੱਲਾ ਥਾਂ ਆ, ਉਹ ਇਲਾਕਾ ਇਦਾਂ ਦਾ ਹੀ ਆ। ਤੇ ਕਹਿੰਦੇ ਵੀ ਖੇਤਾਂ 'ਚ ਇਹ ਮੁੰਡੇ ਖੜੇ ਸੀਗੇ, ਇਹਨਾਂ ਦੇ ਹੱਥਾਂ 'ਚ ਰਫਲਾਂ ਸੀਗੀਆਂ, ਵੱਡੀਆਂ ਵੱਡੀਆਂ ਰਫਲਾਂ ਕਹਿੰਦੇ ਵੀ ਉੱਥੇ ਸੀਗੀਆਂ। ਪੁਲਿਸ ਆਈ ਦੇਖ ਕੇ, ਡਿਪਾਰਟਮੈਂਟ ਸ਼ੈਰਿਫ ਵਾਲੇ ਦੇਖ ਕੇ ਕਹਿੰਦੇ ਉਹਨਾਂ ਨੇ ਹਥਿਆਰ ਤੇ ਦਿੱਤੇ ਸੁੱਟ। ਪਰ ਇਹ ਆ ਵੀ ਚਲੋ, ਇਹ ਆ ਵੀ ਜਦੋਂ ਹਿਰਾਸਤ 'ਚ ਵੀ ਲਏ ਆ, ਕੋਈ ਇਨਸੀਡੈਂਟ ਨਹੀਂ ਵਾਪਰਿਆ, ਕੋਈ ਗੋਲੀ ਨਹੀਂ ਚੱਲੀ, ਕੋਈ ਜਿਹੜੀ ਏਦਾਂ ਦੀ ਚੀਜ਼ ਉਹ ਨਹੀਂ ਵਾਪਰੀ, ਕੋਈ ਇਦਾਂ ਦਾ ਅਨਟਵਰਡ ਇਨਸੀਡੈਂਟ ਜਿਹੜਾ ਉਹ ਨਹੀਂ ਹੋਇਆ। ਰਫਲਾ ਕੋਲ ਸੀ, ਆ ਕੇ ਦੇਖਿਆ ਉਹਨਾਂ ਨੇ, ਉਹਨਾਂ ਨੂੰ ਸੁੱਟ ਦਿੱਤੀਆਂ ਤੇ ਫਿਰ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ। ਤੇ ਬਾਅਦ ਦੇ ਵਿੱਚ ਤਫਤੀਸ਼ ਦੇ ਵਿੱਚ ਇਹ ਕਹਿੰਦੇ ਵੀ ਪਤਾ ਲੱਗਦਾ ਆ ਵੀ ਇਹ ਜਿਹੜਾ ਸੋ ਕਾਲਡ ਰੈਂਸਮ ਵਾਲੀ ਗੱਲ ਆ ਜਾਂ ਕਿਡਨੈਪਿੰਗ ਵਾਲੀ ਗੱਲ ਆ, ਅਜੇ ਤੱਕ ਉਹ ਸਾਬਤ ਨਹੀਂ ਹੋ ਪਾ ਰਹੀ। ਉਹ ਇਦਾਂ ਲੱਗਦਾ ਵੀ ਵੈਸੇ ਹੀ ਕਿਸੇ ਨੇ ਸ਼ਾਇਦ ਇਹਨਾਂ ਉੱਤੇ ਕਾਲ ਕਰ ਦਿੱਤੀ ਹੈਗੀ। ਇਹੀ ਜਿਹੜੀ ਪੁਲਿਸ ਵਾਲਿਆਂ ਨੇ, ਸ਼ੈਰਿਫ ਵਾਲਿਆਂ ਨੇ ਕਿਹਾ ਆ ਵੀ ਲੱਗਦਾ ਆ ਵੀ ਆਪਸ 'ਚ ਕੋਈ ਖਹਿ-ਬੈਜੀ ਕਰਕੇ ਇਹ ਮੁੰਡੇ ਮੇ ਵੀ ਪਾਰਟੀ ਕਰਦੇ ਹੋਣਗੇ, ਫਨ ਕਰ ਰਹੇ ਹੋਣਗੇ, ਜਾਂ ਜਾ ਕੇ ਕਈ ਵਾਰੀ ਹੁੰਦਾ ਵੀ ਖੁੱਲਾ ਥਾਂ ਆ, ਚਲੋ ਆਪਾਂ ਗਨ ਚਲਾ ਕੇ ਦੇਖਦੇ ਆ ਜਾਂ ਗਨ ਚਲਾਉਂਦੇ ਆ, ਵੀ ਉਹ ਚੀਜ਼ ਆਪਸ 'ਚ ਕਿਸੇ ਦੀ ਰਾਏ ਨਹੀਂ ਮਿਲੀ ਤੇ ਉਹਨੇ ਉਹਦੇ ਤੇ ਕਾਲ ਕਰ ਦਿੱਤੀ। ਅੱਜ ਕੱਲ ਇਹ ਬਹੁਤ ਔਖਾ ਕੰਮ ਆ ਪ੍ਰਵੀਨ, ਨਾਲ ਦੇ ਬੰਦੇ ਦੇ ਰਾਏ ਨਹੀਂ ਪਤਾ ਲੱਗਦਾ ਵੀ ਉਹ ਤੁਹਾਡਾ ਸਾਥੀ ਆ ਕਿ ਵਿਰੋਧੀ ਆ। ਸੋ ਇਹ ਧਿਆਨ ਜਿਹੜਾ ਆਪਾਂ ਨੂੰ ਬਹੁਤ ਇਸ ਚੀਜ਼ ਦੇ ਵਿੱਚ ਰੱਖਣਾ ਚਾਹੀਦਾ। ਬਿਲਕੁਲ। ਇਹਨਾਂ ਦੀ ਆਇਡੈਂਟੀਟੀ ਬਾਰੇ ਕੁਝ ਪਤਾ ਲੱਗਿਆ ਜਾਂ ਕਿਹੜੇ ਚਾਰਜਸ ਲੱਗੇ ਨੇ ਉਹਨਾਂ ਬਾਰੇ? ਪ੍ਰਵੀਨ, ਮੈਂ ਦੇਖਿਆ ਜਿਹੜੀ ਮਰਸਡ ਕਾਉਂਟੀ ਦੇ ਜਿਹੜਾ ਇਨਮੇਟ ਦੀ ਇਨਫੋਰਮੇਸ਼ਨ ਹੁੰਦੀ ਆ, ਉਹ ਕੱਢ ਕੇ ਦੇਖੀਏ, 5 ਜਾਣਿਆਂ ਦਾ ਨਾਮ ਆ, ਤਸਵੀਰ ਉੱਥੇ ਹੈਗੀ ਆ। ਸੋ ਮੈਂ ਦੱਸਦਾ ਜਾਵਾਂ ਵੀ 22 ਸਾਲ ਤੋਂ 30 ਸਾਲ ਦੇ ਦਰਮਿਆਨ ਇਹ 5 ਜਾਣੇ ਨੇ। 22 ਸਾਲ ਦਾ ਪ੍ਰਿੰਸਪ੍ਰੀਤ ਸਿੰਘ ਆ, 30 ਸਾਲਾਂ ਦਾ ਗੁਰਲਾਲ ਸਿੰਘ, 26 ਸਾਲਾ ਹਰਕੀਰਤ ਸਿੰਘ, 29 ਸਾਲਾ ਗੁਰਤਾਜ ਸਿੰਘ ਤੇ 23 ਸਾਲਾ ਰਾਜੀਵ ਰੰਜਨ। ਇਹ 5 ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਆ।
3 ਇਹਨਾਂ ਦੇ ਉੱਤੇ ਫੈਲਨੀ ਚਾਰजेस ਤੇ 1 ਮਿਸਡਿਮੀਨਰ ਚਾਰजेस ਜਿਹੜੇ ਉਹ ਲੱਗੇ ਆ ਤੇ ਇਹਨਾਂ ਵਿੱਚ ਕੋਈ ਵੀ ਚਾਰਜ ਜਿਹੜਾ ਕਿਡਨੈਪਿੰਗ ਜਾਂ ਰੈਂਸਮ ਵਾਲਾ ਨਹੀਂ, ਸਾਰੇ ਜਿਹੜੇ ਹਥਿਆਰਾਂ ਦੇ ਨਾਲ ਸੰਬੰਧਿਤ ਆ। ਹੁਣ ਇਦਾਂ ਹੁੰਦਾ ਆ ਪ੍ਰਵੀਨ ਵੀ ਇੱਕ ਤਾਂ ਪਹਿਲਾਂ ਦੱਸ ਜੇ ਵੀ ਕੈਲੀਫੋਰਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਸਭ ਤੋਂ ਸਖਤ ਗਨ ਦੇ ਕਾਨੂੰਨ ਨੇ। ਜੀ ਜੀ। ਤੁਹਾਡੇ ਕੋਲ ਗਨਸ ਹੈਗੀਆਂ ਨੇ, ਲਾਇਸੈਂਸਡ ਨੇ, ਦੈਟਸ ਓਕੇ, ਵੈਲ ਐਂਡ ਗੁੱਡ। ਤੁਸੀਂ ਉਹ ਚ ਮੈਗਜ਼ੀਨ ਕਿੰਨੀ ਪਾਈ ਆ, 10 ਗੋਲੀਆਂ ਵਾਲੀ ਪਾਈ ਆ, ਘੱਟ ਪਾਈ ਆ, ਵੱਧ ਪਾਈ ਆ, ਕਿੰਨੀ ਅਲਾਉਡ ਆ। ਕਈ ਵਾਰੀ ਇੱਥੇ ਬੰਦੂਕਾਂ ਇਸ ਹਿਸਾਬ ਨਾਲ ਮਿਲਦੀਆਂ ਜਿਹੜੀਆਂ ਡਾਇਰੈਕਟਲੀ ਵੇਚੀਆਂ ਜਾ ਸਕਦੀਆਂ, ਜਿਹੜੇ ਕਾਨੂੰਨਾਂ ਦੀ ਉਲੰਘਣਾ ਕਰਦੇ ਉਹ ਪਾਰਟਸ ਵੇਚੇ ਜਾਂਦੇ ਨੇ, ਉਹ ਪਾਰਟਸ ਜੋੜ ਕੇ ਇੱਕ ਬੰਦੂਕ ਬਣਾ ਲਈ ਜਾਂਦੀ ਆ। ਉਹ ਕੈਲੀਫੋਰਨੀਆ ਨੂੰ ਕਈ ਵਾਰੀ ਨਹੀਂ ਮੰਨਦੀ, ਉਹ ਕਹਿੰਦੇ ਵੀ ਇਹ ਗੈਰ ਕਾਨੂੰਨੀ ਆ। ਹੁਣ ਇਹਨਾਂ ਦੇ ਕੋਲੋਂ ਕੁਝ ਗੈਰ ਕਾਨੂੰਨੀ ਇਦਾਂ ਦੇ ਹਥਿਆਰ ਬਰਾਮਦ ਹੋਏ ਆ। ਕਹਿੰਦੇ ਵੀ 3 ਰਫਲਾਂ, 4 ਹੈਂਡਗਨ ਤੇ ਸੈਂਕੜੇ ਜਿਹੜੀਆਂ ਗੋਲੀਆਂ ਇਹਨਾਂ ਦੇ ਕੋਲ ਬਰਾਮਦ ਹੋਈਆਂ ਆ, ਜਿਸ ਟਾਈਮ ਦੇ ਉੱਤੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਆ। ਸੋ ਮਿਸਡਿਮੀਨਰ ਇਹਨਾਂ 5 ਦੇ ਉੱਤੇ ਜਿਹੜਾ ਲੱਗਾ ਆ, ਲਾਰਜ ਕੈਪੈਸਿਟੀ ਮੈਗਜ਼ੀਨ, ਵੀ ਜਿੰਨੀ ਅਲਾਉਡ ਹੋ ਤੋਂ ਵੱਧ ਜਿਹੜੀ ਆ ਉਹ ਮਿਸਡਿਮੀਨਰ ਉਹ ਹੋ ਗਿਆ ਆ। ਤੇ ਸ਼ਾਰਟ ਬੈਰਲ ਰਾਈਫਲ, ਸ਼ਾਰਟ ਬੈਰਲ ਸ਼ਾਟਗਨ ਜਿਹੜੀ ਆ ਉਹ ਦੀ ਫੈਲਨੀ ਲੱਗੀ ਆ। ਲੋਡਡ ਫਾਇਰ ਆਰਮ ਕੈਰੀ ਕਰ ਰਿਹਾ ਤੇ ਨਾਟ ਰਜਿਸਟਰਡ ਓਨਰ, ਵੀ ਜਿਹੜਾ ਉਹਨਾਂ ਦੇ ਕੋਲ ਹਥਿਆਰ ਸੀਗਾ ਉਹਨਾਂ ਦੇ ਨਾਲ ਰਜਿਸਟਰਡ ਨਹੀਂ ਆ, ਉਹ ਜਿਹੜੀ ਫੈਲਨੀ ਆ। ਤੇ ਪੋਜੈਸ਼ਨ ਆਫ ਅਸਾਲਟ ਵੈਪਨ ਜਿਹੜੀ ਹੈ ਪਹਿਲਾ ਵਾਇਲੇਸ਼ਨ, ਉਹ ਜਿਹੜੀ ਫੈਲਨੀ ਜਿਹੜੀ ਇਸ ਦੇ ਵਿੱਚ ਇਹ ਲੱਗੀ ਆ। ਸੋ ਕਿਡਨੈਪਿੰਗ ਵਾਲੀ ਗੱਲ ਟੋਟਲੀ ਕੋਰੀ ਝੂਠ ਨਿਕਲੀ। ਇਹ ਹੋ ਸਕਦਾ ਵੀ ਆਪਸੀ ਰੰਜਿਸ਼ ਜਾਂ ਕੋਈ ਗੁੱਸਾ, ਪਾਰਟੀ ਕਰਦੇ ਆ ਆਪਸ ਦੇ ਵਿੱਚ, ਕੋਈ ਖਹਿਬਾਜੀ ਹੋ ਗਈ, ਪੁਲਿਸ ਨੂੰ ਕਾਲ ਕਰਤੀ, ਉਹ ਆ ਗਈ, ਉਹਨਾਂ ਨੇ ਫੜ ਲਿਆ ਤੇ ਹੁਣ ਤੁਸੀਂ ਗੈਰ ਕਾਨੂੰਨੀ ਹਥਿਆਰਾਂ ਦੇ ਨਾਲ ਫੜ ਹੋ ਗਿਆ ਤੇ ਉਹਦਾ ਹੁਣ ਤੁਹਾਨੂੰ ਖਾਮਿਆਜ਼ਾ ਭੁਗਤਣਾ ਪੈਣਾ। ਦੂਜੀ ਗੱਲ ਇਹ ਵੀ ਕਿ ਜਿਹੜੀ ਸ਼ੈਰਿਫ ਕਾਉਂਟੀ ਡਿਪਾਰਟਮੈਂਟ ਵਾਲਿਆਂ ਨੇ ਜਿਹੜੀ ਜਾਣਕਾਰੀ ਅਫੀਸ਼ੀਅਲ ਤੌਰ ਤੇ ਦਿੱਤੀ, ਉਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਸ਼ਾਇਦ ਸ਼ੁੱਕਰਵਾਰ ਦੀ ਰਾਤ ਨੂੰ ਜਾਂ ਵੀਰ ਸ਼ੁੱਕਰ ਦੀ ਜਿਹੜੀ ਦਰਮਿਆਨੀ ਰਾਤ, ਸੋ ਉਹਨਾਂ ਨੇ ਕਿਹਾ ਵੀ 23 ਸ਼ੁੱਕਰਵਾਰ ਦੀ ਸਵੇਰ। ਹੁਣ ਇਹ ਨਹੀਂ ਦੱਸਿਆ ਵੀ ਵੈਰੀ ਅਰਲੀ ਮਾਰਨਿੰਗ ਆ ਜਾਂ ਪਾਰਟੀ ਕਰਦੇ ਸੀ, ਕਿਉਂਕਿ ਜਿਹੜੀ ਤਸਵੀਰ ਉਹਨਾਂ ਨੇ ਹਥਿਆਰਾਂ ਵਾਲੀ ਪਾਈ ਆ ਉਹ ਰਾਤ ਦੀ ਲੱਗਦੀ ਆ। ਫੋਟੋ ਦੇ ਲਾਈਟ ਦੇ ਨਾਲ ਜਿਹੜੀ ਫੋਟੋ ਜਿਹੜੀ ਖਿੱਚੀ ਆ, ਉਸ ਫੋਟੋ 'ਚ ਇੱਕ ਹਾਸੇ ਵਾਲੀ ਚੀਜ਼ ਵੀ ਨਿਕਲ ਆਈ, ਜਿਹਦੇ ਵਿੱਚ ਲੋਕ ਥੱਲੇ ਉਹ ਮਜ਼ਾਕ ਕਰ ਰਹੇ, ਚੱਪਲ ਪਈ ਆ, ਤੇ ਉਹ ਥੱਲੇ ਜਿਹੜੇ ਲੋਕ ਕਮੈਂਟ ਕਰ ਰਹੇ ਕਹਿੰਦੇ ਵੀ ਜੇ ਚੱਪਲ ਆ ਤੇ ਜੇ ਕਿਸੇ ਨੂੰ ਪਤਾ ਹੋਵੇ ਉਹ ਸਹੀ ਤਰੀਕੇ ਨਾਲ ਵਰਤੇ ਤੇ ਵੀ ਹਥਿਆਰ ਆ, ਮਤਲਬ ਉਹ ਹਾਸਾ ਵੀ ਕੱਢ ਲਿਆ ਲੋਕਾਂ ਨੇ ਇਸ ਗੱਲ 'ਚੋਂ। ਪਰ ਇਹਦੇ ਵਿੱਚੋਂ ਇੱਕ ਸਿੱਖਣ ਵਾਲੀ ਚੀਜ਼ ਇਹ ਆ, ਇਹ ਵੀ ਦੱਸਿਆ ਜਾਂਦਾ, ਜਿਹੜੇ ਸ਼ਹਿਰ ਡਿਪਾਰਟਮੈਂਟ ਵਾਲਿਆਂ ਨੇ ਦੱਸਿਆ ਵੀ ਸਾਰੇ ਉੱਥੋਂ ਦੇ ਨਹੀਂ ਸੀ ਰਹਿਣ ਵਾਲੇ ਵਸਨੀਕ, ਮਰਸੈਡ ਦੇ ਨਹੀਂ ਸੀ, ਕੁਝ ਬਾਹਰੋਂ ਸਟੇਟ ਤੋਂ ਜਾਂ ਬਾਹਰੇ ਸ਼ਹਿਰਾਂ ਤੋਂ ਆਏ ਸੀਗੇ। ਸੋ ਪਾਰਟੀ ਵਾਲਾ ਮਾਹੌਲ ਹੋਊਗਾ। ਪੈਗ ਤੇ ਫਾਇਰ ਆਰਮਸ ਦੇ ਕਦੀ ਵੀ ਇਕੱਠੇ ਨਹੀਂ ਕਰਨੇ। ਇੱਕ ਤਾਂ ਜਦੋਂ ਤੁਸੀਂ ਇਦਾਂ ਦਾ ਕਰਦੇ ਆ, ਅੰਡਰ ਦਾ ਇਨਫਲੂਐਂਸ ਆ, ਤੁਸੀਂ ਹਥਿਆਰ ਨੂੰ ਕਿੱਦਾਂ ਵਰਤਣਾ, ਕਿਵੇਂ ਨਹੀਂ ਵਰਤਣਾ, ਉਹਦੇ ਵਿੱਚ ਤੁਸੀਂ ਗਲਤੀ ਖਾ ਸਕਦੇ, ਗੱਚ ਖਾ ਸਕਦੇ ਆ, ਉੱਥੇ ਵੈਸੇ ਕੋਈ ਗਲਤ ਇਨਸੀਡੈਂਟ ਵਾਪਰ ਸਕਦਾ ਆ। ਖਾਸ ਕਰਕੇ ਜੇ ਤੁਹਾਡੇ ਕੋਲ ਇਦਾਂ ਦੇ ਹਥਿਆਰ ਆ, ਉਹ ਤੁਸੀਂ ਸਾਰਿਆਂ 'ਚ ਕਿਉਂ ਲੈ ਕੇ ਜਾਂਦੇ ਆ? ਉਹ ਚੀਜ਼ ਵੈਸੇ ਅਲਾਉਡ ਨਹੀਂ, ਅਸੀਂ ਨਾ ਹੀ ਕਹਿ ਸਕਦੇ ਵੀ ਉਹ ਤੁਸੀਂ ਰੱਖੋ, ਤੇ ਨਾ ਹੀ ਉਹ ਅਲਾਉਡ ਆ, ਨਾ ਹੀ ਕਾਨੂੰਨ ਤੁਹਾਨੂੰ ਉਹਦੀ ਆਗਿਆ ਦਿੰਦਾ ਆ, ਤੇ ਜੇ ਹੈਗਾ ਆ ਤੇ ਭਾਈ ਦਿਖਾਉਣਾ ਕਿਉਂ? ਬਿਲਕੁਲ ਸਹੀ। ਉਹ ਚੀਜ਼ ਜਿਹੜੀ ਉਹ ਚੀਜ਼ ਕਰਨੀ ਨਹੀਂ ਚਾਹੀਦੀ, ਤੇ ਜਿਹੜੇ ਲੀਗਲੀ ਤੁਹਾਨੂੰ ਅਲਾਉਡ ਆ ਉਹੀ ਰੱਖੋ, ਉਹ ਜਿਹੜੀ ਉਹ ਚੀਜ਼ ਕਰੋ। ਜਦੋਂ ਇਦਾਂ ਇਕੱਠੇ ਹੋਏ ਆ ਉਦੋਂ ਸ਼ੇਖੀ ਮਾਰਨ ਵਾਲੀ ਕੋਈ ਗੱਲ ਨਹੀਂ। ਬਿਲਕੁਲ ਇਹ ਤੁਹਾਡੀ ਸੁਰੱਖਿਆ ਦੇ ਲਈ ਚੀਜ਼ਾਂ ਹੈ, ਸ਼ੇਖੀ ਮਾਰਨ। ਸੋ ਬਿਲਕੁਲ ਮੁੱਢਲੇ ਤੌਰ ਤੇ ਜਿਹੜੀਆਂ ਅਸੀਂ ਅਫਵਾਹਾਂ ਸੁਣੀਆਂ ਉਹ ਬਿਲਕੁਲ ਬੇਬੁਨਿਆਦ ਸੀ, ਉਹਨਾਂ ਖਬਰਾਂ ਦੇ ਵਿੱਚ ਕੋਈ ਸੱਚ ਨਹੀਂ ਸੀ, ਕੋਈ ਆਧਾਰ ਨਹੀਂ ਸੀ। ਅਸਲ ਫੈਕਟ ਇਹੀ ਨੇ ਕਿ ਪੰਜਾਬੀ ਜਿਹੜੇ ਸੀਗੇ ਉਹਨਾਂ ਨੂੰ ਪੁਲਿਸ ਨੇ ਅਰੈਸਟ ਕੀਤਾ, ਤੇ ਇਹ ਜਿਹੜੀਆਂ ਸਾਰੀਆਂ ਫੈਕਟ ਨੇ ਅਫੀਸ਼ੀਅਲ ਤੌਰ ਤੇ ਹੁਣ ਚੀਜ਼ਾਂ ਪ੍ਰਮਾਣਿਤ ਹੋ ਚੁੱਕੀਆਂ ਨੇ। ਸਿੱਖਿਆ ਲੈਣ ਵਾਲੀ ਗੱਲ ਇਹੀ ਆ। ਜੀ ਰਾਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? ਹਾਂਜੀ, ਬਸ ਇਹੀ ਵੀ ਇਦਾਂ ਦੇ ਜੇ ਤੁਹਾਨੂੰ ਅਲਾਉਡ ਨਹੀਂ ਹੈਗੇ ਜਿਹੜੇ ਹਥਿਆਰ, ਉਹ ਤੁਸੀਂ ਰੱਖੋ ਨਾ, ਠੀਕ ਹੈ ਨਾ। ਤੇ ਜੇ ਭਾਈ ਹੁਣ ਜੇ ਕਿਸੇ ਕੋਲ ਹੈਗਾ ਵੀ ਆ ਤਾਂ ਦਿਖਾਓ ਨਾ। ਬਿਲਕੁਲ, ਜਦੋਂ ਤੁਹਾਨੂੰ ਪਤਾ ਵੀ ਤੁਸੀਂ ਉਹਦੇ ਕਰਕੇ ਫਸ ਸਕਦੇ ਆ। ਰੀਸੈਂਟਲੀ ਕੈਲੀਫੋਰਨੀਆ 'ਚ ਇੱਕ ਨਵਾਂ ਕਾਨੂੰਨ ਪਾਸ ਹੋਣ ਜਾ ਰਿਹਾ ਵੀ ਇਹ ਟੈਕਸਸ ਦੇ ਅਬੋਰਸ਼ਨ ਕਾਨੂੰਨ ਦੇ ਆਧਾਰ ਤੇ ਗਵਰਨਰ ਨਿਊਸਮ ਨੇ ਕੀਤਾ ਆ। ਇਹਦੇ ਵਿੱਚ ਇਹ ਕਹਿ ਰਹੇ ਆ ਵੀ ਕੋਈ ਵੀ ਪ੍ਰਾਈਵੇਟ ਸਿਟੀਜ਼ਨ ਜਾਂ ਰਿਸ਼ਤੇਦਾਰ, ਦੋਸਤ ਮਿੱਤਰ, ਜੇ ਕਿਸੇ ਕੋਲ ਇਦਾਂ ਦਾ ਕੋਈ ਹਥਿਆਰ ਜਾਂ ਇਹ ਚੀਜ਼ ਹੈਗੀ ਆ, ਉਹ ਸ਼ਿਕਾਇਤ ਕਰ ਸਕਦਾ। ਤੇ ਜੇ ਉਹ ਸ਼ਿਕਾਇਤ ਕਰਕੇ ਫੜ ਹੋ ਜਾਂਦੇ ਆ, ਉੱਥੇ $10,000 ਅਬੋਰਸ਼ਨ ਕਰਾਉਣ ਵਾਲੇ ਨੂੰ ਦੀ ਉਹਦੀ ਸੂਚਨਾ ਦੇਣ ਵਾਲੇ ਨੂੰ, ਇੱਥੇ ਵੀ ਉਹਨਾਂ ਨੇ ਉਸ ਆਧਾਰ ਦੇ ਨਾਲ ਰੱਖਿਆ ਆ। ਸੋ ਇਹ ਤਾਂ ਭਾਈ ਹੁਣ ਦੇਖੋ ਗਨ ਕੰਟਰੋਲ ਦੇ ਨਾਲ ਤੇ ਕਈ ਕੁਛ ਚੱਲਦਾ ਆ, ਕਈ ਕੁਛ ਜਿਹੜਾ ਉਹ ਹੁੰਦਾ ਆ। ਇਹ ਤੁਹਾਡੇ ਹਥਿਆਰ ਜਿਹੜੇ ਆ ਤੁਹਾਡੀ ਸੇਫਟੀ ਦੇ ਲਈ ਆ, ਤੁਸੀਂ ਨੁਮਾਇਸ਼ਾਂ ਲਈ ਨਹੀਂ ਹੁੰਦੇ। ਇਹ ਚਲਾਉਣੇ ਸਿੱਖੋ, ਕਿਉਂਕਿ ਲੋੜ ਪੈਣ ਤੇ ਚੱਲਦਾ ਵੀ ਹੋਣਾ ਚਾਹੀਦਾ ਆ। ਰੇਂਜ ਤੇ ਜਾਓ, ਇਹਨੂੰ ਸਾਫ਼ ਰੱਖੋ, ਕਿੱਦਾਂ ਕਰਨਾ, ਕਿੱਦਾਂ ਮੇਨਟੇਨ ਕਰਨਾ। ਨਿਆਣਿਆਂ ਨੂੰ ਪਹਿਲੋਂ ਦੱਸਣਾ ਸ਼ੁਰੂ ਕਰੋ ਵੀ ਭਾਈ ਇਹ ਟੂਲ ਆ, ਇਹ ਕਿਸੇ ਨੂੰ ਡਰਾਉਣ ਧਮਕਾਉਣ ਨੂੰ ਨਹੀਂ, ਇਹਨੂੰ ਜਿਹੜਾ ਧਿਆਨ ਦੇ ਨਾਲ ਰੱਖਣ ਦੇ ਲਈ ਆਪਣੀ ਸੇਫਟੀ
ਲਈ, ਪਰਿਵਾਰ ਦੀ ਸੇਫਟੀ ਲਈ ਇਹ ਜਿਹੜੀਆਂ ਚੀਜ਼ਾਂ ਆ, ਇਹ ਨਹੀਂ ਵੀ ਪੈਗ ਲਾਉਂਦੇ ਆ ਜਾਂ ਖਾਂਦੇ ਪੀਂਦੇ ਆ ਤੇ ਆ ਕੇ ਜੀ ਆਪਾਂ ਚੱਲ ਆਹ ਕਰੀਏ, ਅੱਜ ਤਿੱਤਰ ਡਾਉਂਦੇ ਆ, ਕਬੂਤਰ ਡਾਉਂਦੇ, ਭਾਈ ਆਪਣੇ ਉੱਡ ਜਾਂਦੇ ਆ। ਹੁਣ ਤੁਸੀਂ ਦੇਖੋ ਪ੍ਰੋਬਲਮ ਕੀ ਆ, 5 ਜਾਣੇ ਆ, ਹੌਲੀ ਉਮਰ ਦੇ ਮੁੰਡੇ ਵੀ ਆ ਵਿੱਚ, 22 23 ਸਾਲ ਦੇ, ਹਨਾ। ਹੁਣ ਇਹ ਨਹੀਂ ਪਤਾ ਇਹਨਾਂ ਚੋਂ ਕਈਆਂ ਦੇ ਇਮੀਗ੍ਰੇਸ਼ਨ ਸਟੇਟਸ ਕੀ ਆ, 3 ਫੈਲਨੀਆਂ, 1 ਮਿਸਡਿਮੀਨਰ ਲੱਗ ਗਿਆ। ਹੁਣ ਗਾਂ ਪਤਾ ਨਹੀਂ ਅਗਲੇ ਗ੍ਰੀਨ ਕਾਰਡ ਮਿਲ ਸਕੂਗਾ ਨਹੀਂ ਮਿਲ ਸਕੂਗਾ, ਉਹ ਬੜੀ ਪ੍ਰੋਬਲਮ ਆਉਣੀ। ਜੀ ਬਿਲਕੁਲ। ਤੁਸੀਂ ਘਰ ਖਰੀਦਣਾ ਹੈ, ਤੁਸੀਂ ਗੱਡੀ ਖਰੀਦਣੀ ਆ, ਘਰ ਰੈਂਟ ਤੇ ਲੈਣਾ, ਕਿਸੇ ਨੌਕਰੀ ਤੇ ਲੱਗਣਾ, ਸਾਰਿਆਂ ਨੇ ਇਹ ਬੈਕਗ੍ਰਾਉਂਡ ਚੈੱਕ ਕਰਨੇ ਆ। ਇਹ ਤਾਂ ਹੁਣ ਤੁਹਾਡੇ ਨਾਲ ਹੀ ਤੁਰੀ ਰਹਿਣੀ ਆ, ਇਹਨੂੰ ਨਿਕਲਣ ਨੂੰ ਪਤਾ ਨਹੀਂ ਕਿੰਨਾ ਟਾਈਮ ਲੱਗਣਾ, ਵਕੀਲਾਂ ਤੇ ਕਿੰਨਾ ਖਰਚਾ ਹੋਊਗਾ। ਸੋ ਭਾਈ ਇਹ ਬਹੁਤ ਠੰਡੇ ਦਿਮਾਗ ਦੇ ਨਾਲ ਕਰਨ ਵਾਲੀਆਂ ਚੀਜ਼ਾਂ ਆ, ਕੋਈ ਤੁਹਾਨੂੰ ਹਥਿਆਰ ਰੱਖਣ ਤੋਂ ਰੋਕਦਾ ਨਹੀਂ। ਜੇ ਤੁਸੀਂ ਐਲੀਜੀਬਲ ਆ ਤੁਸੀਂ ਰੱਖੋ, ਕਾਨੂੰਨੀ ਢੰਗ ਦੇ ਨਾਲ ਰੱਖੋ, ਪੁੱਠਾ ਪੰਗੇ ਦੇ ਵਿੱਚ ਨਾ ਪਰੋ। ਇਹ ਜਿਹੜੀਆਂ ਨੁਮਾਇਸ਼ਾਂ ਜਿਹੜੀਆਂ ਇਦਾਂ ਕਈ ਵਾਰੀ ਕਰਨ ਲੱਗ ਜਾਂਦੇ ਆ, ਜੇ ਅਲਾਉਡ ਆ ਜਾਂ ਕਿੱਦਾਂ ਆ, ਉਸ ਨੂੰ ਦਾਇਰੇ ਦੇ ਵਿੱਚ ਰਹਿ ਕੇ ਜਿਹੜਾ ਉਹ ਚੱਲੋ। ਕਿਸੇ ਨੂੰ ਇਦਾਂ ਦੀਆਂ ਚੀਜ਼ਾਂ ਨਾ ਦੱਸੋ ਵੀ ਭਾਈ ਮੇਰੇ ਕੋਲ ਗੈਰ ਕਾਨੂੰਨੀ ਚੀਜ਼ਾਂ ਪਈਆਂ। ਜੀ ਬਿਲਕੁਲ। ਸੋ ਵਕਤ ਵਿਚਾਰਨਾ ਸਿੱਖੋ, ਇਹ ਨਾ ਹੋਵੇ ਕਿ ਤੁਹਾਨੂੰ ਵਕਤ ਪੈ ਜਾਵੇ। ਸਿਆਣੇ ਕਹਿੰਦੇ ਵੀ ਜਦੋਂ ਸੱਚ ਉੱਠ ਕੇ ਚੱਪਲਾਂ ਪਾਉਂਦਾ ਨਾ ਤੇ ਝੂਠ ਸਾਰੀ ਦੁਨੀਆ ਦਾ ਗੇੜਾ ਕੱਢ ਲੈਂਦਾ। ਇਸ ਖਬਰ ਦੇ ਮਾਮਲੇ ਦੇ ਵਿੱਚ ਵੀ ਉਹੀ ਹੋਇਆ ਕਿ ਮਰਸਡ ਦੇ ਐਂਗਲ ਤੋਂ ਜਿਹੜੀਆਂ ਚੀਜ਼ਾਂ ਆ ਰਹੀਆਂ ਸੀਗੀਆਂ, ਉਹ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਕੋਈ ਕਿਡਨੈਪਿੰਗ ਨਹੀਂ, ਨਾ ਇਹਨਾਂ ਨੇ ਕਿਡਨੈਪਿੰਗ ਕੀਤੀ ਹੈ। ਤੇ ਪਰ ਉਹ ਜਿੱਥੇ ਤੁਸੀਂ ਇਨਫੋਰਮੇਸ਼ਨ ਕੀਤੀ ਜਾਂ ਸਾਂਝੀ ਕੀਤੀ ਹੈ ਜਾਂ ਦੇਖੀ ਆ, ਉੱਥੇ ਆਹ ਵਾਲੀ ਇਨਫੋਰਮੇਸ਼ਨ ਜਿਹੜੀ ਜਾਣਕਾਰੀ ਆ, ਪੰਜਾਬੀ ਰੇਡੀਓ USA ਦਾ ਜਿਹੜਾ ਲਿੰਕ ਆ ਉਹਨੂੰ ਸ਼ੇਅਰ ਜ਼ਰੂਰ ਕਰ ਦਿਓ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।